ਬੱਚੇ ਦੇ ਖੰਘ ਖੁੰਘ ਵਾਸਤੇ ਪੁੱਛਦੇ, ਬੁਖਾਰ ਹੈਗਾ ਬੱਚੇ ਨੂੰ, ਬੁਖਾਰ ਵਾਸਤੇ ਬੱਚੇ ਨੂੰ ਜੇ ਦਵਾਈ ਤਾਂ ਆਪਾਂ ਦਿੰਦੇ ਨਹੀਂ ਹੈਗੇ ਬਾਹਲੀ, ਉਹਨੂੰ ਪਾਈਨਐਪਲ ਦੇ ਜੂਸ ਦੇ ਵਿੱਚ ਸ਼ਹਿਦ ਮਿਕਸ ਕਰਕੇ ਦੇਣ ਲੱਗ ਜਾਓ 2-3 ਵਾਰੀ ਦਿਨ 'ਚ। ਇਹਦੇ ਨਾਲ ਬੁਖਾਰ ਬੱਚਿਆਂ ਦਾ ਲੈ ਜਾਂਦਾ ਹੁੰਦਾ ਜੀ। ਨਹੀਂ ਤਾਂ ਆਪਣੇ ਤੁਲਸੀ ਦੇ ਪੱਤੇ ਜਿਹੜੇ ਹੁੰਦੇ ਆ, ਉਹ 2-4 ਪੱਤੇ ਦੇ ਤੁਲਸੀ ਦੇ, 2-4 ਕਾਲੀ ਮਿਰਚਾਂ। ਜੇ ਵੱਡਾ ਹੈਗਾ ਤਾਂ, ਜੇ ਵੱਡੇ ਨੇ ਕਿਸੇ ਨੇ ਯੂਜ਼ ਕਰਨੀ ਆ ਤਾਂ 7 ਤੁਲਸੀ ਦੇ ਪੱਤੇ, 7 ਕਾਲੀਆਂ ਮਿਰਚਾਂ, 7 ਪਤਾਸੇ ਜਿਹੜੇ ਆਪਣੇ ਖੰਡ ਵਾਲੇ ਪਤਾਸੇ ਹੁੰਦੇ ਆ, ਉਹ ਤੇ ਥੋੜ੍ਹੀ ਜਿਹੀ ਮਿਸ਼ਰੀ, ਇਹ ਪਾਣੀ ਉਬਾਲ ਕੇ ਤੁਸੀਂ ਆਪਣੇ ਪੀਣ ਲੱਗ ਜਾਓ, ਇਹਦੇ ਨਾਲ ਬੁਖਾਰ ਉਤਰ ਜੂਗਾ। ਬੱਚੇ ਆਏ ਤਾਂ ਬੱਚੇ ਵਾਸਤੇ ਤਾਂ ਆਪਣੇ ਤੁਸੀਂ ਥੋੜ੍ਹੀ ਖੁਰਾਕ ਘੱਟ ਕਰ ਦੇਣੀ, ਅੱਧੀ ਲੈਣੀ ਹੈਗੀ। ਜੇ ਸਿਆਣੇ ਹੋ ਤਾਂ ਤੁਸੀਂ ਇੰਨੇ ਇਹ ਤੁਸੀਂ ਕਰ ਸਕਦੇ ਹੋ। ਅੱਛਾ, ਫਿਰ ਤੁਸੀਂ ਇਹਦੇ ਵਾਸਤੇ ਜੇ ਬਲਗਮ ਬੱਚੇ ਦੇ ਜੰਮੀ ਵੀ ਹੈਗੀ ਇਹ, ਤਾਂ ਤੁਸੀਂ ਲੌਂਗਾਂ ਦਾ ਪਾਣੀ ਤੁਸੀਂ ਦੇ ਸਕਦੇ ਹੋ, ਚਾਹੇ ਸਿਆਣਾ ਵੀ ਹੋਵੇ ਚਾਹੇ ਭਾਈ ਵੀ। ਪਾਣੀ ਦੇ ਵਿੱਚ ਲੌਂਗ ਤੁਸੀਂ ਰਾਤ ਨੂੰ ਭਿਓ ਕੇ ਰੱਖ ਦਿਓ, 5-7 ਲੌਂਗ ਪਾ ਦਿਓ ਤੁਸੀਂ ਇੱਕ ਜੱਗ ਦੇ ਵਿੱਚ ਉਹਦਾ ਅਸਰ ਆ ਜਾਊਗਾ ਪਾਣੀ। ਉਹ ਤੁਸੀਂ ਪਾਣੀ ਪੀਓ ਦਿਨ 'ਚ, ਇਹਦੇ ਵਿੱਚੋਂ ਜਿਹੜੀ ਬਲਗਮ ਜੀ ਜੰਮੀ ਵੀ ਹੁੰਦੀ ਹੈ ਉਹ ਉਹਨੇ ਠੀਕ ਹੋ ਜਾਂਦੀ ਹੈ। ਫਿਰ ਰਾਤ ਨੂੰ ਜਿਸ ਟਾਈਮ ਖਾਂਸੀ ਵਾਸਤੇ ਹੈ, ਖਾਂਸੀ ਖੁੰਸੀ ਉੱਠਦੀ ਰਹਿੰਦੀ, ਬਲਗਮ ਉੱਠਦੀ ਰਹਿੰਦੀ ਹੈਗੀ, ਅਤੇ ਰਾਤ ਨੂੰ ਪੈਣ ਲੱਗੇ ਤੁਸੀਂ ਕੋਸਾ ਪਾਣੀ ਪੀਣਾ ਹੈ ਜੀ। ਕੋਸਾ ਪਾਣੀ ਪੀ ਕੇ ਤੁਸੀਂ ਪਿਓ, ਉਹਦੇ ਨਾਲ ਸਾਰੀ ਰਾਤ ਨੂੰ ਫਿਰ ਖੰਘ ਖੁੰਘ ਟਿਕ ਜਾਂਦੀ ਹੈ ਜੀ। ਜਾਂ ਫਿਰ ਬੱਕਰੀ ਦੇ ਦੁੱਧ ਦੇ ਵਿੱਚ ਤੁਸੀਂ ਹਲਦੀ ਪਾ ਕੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ, ਇਹ ਵੀ ਵਧੀਆ ਚੀਜ਼ ਹੈਗੀ। ਫਿਰ ਬੱਚੇ ਨੂੰ ਖੰਘ ਹੈਗੀ, ਉਹ ਅਨਾਰ ਦੇ ਰਸ ਦੇ ਵਿੱਚ ਸ਼ਹਿਦ ਮਿਲਾ ਲੈਣਾ ਹੈਗਾ ਥੋੜ੍ਹਾ ਜਿਹਾ, ਅਤੇ ਸ਼ੱਕਰ ਮਿਲਾ ਲੈਣੀ ਹੈਗੀ। ਉਹ ਮਿਲਾ ਕੇ ਤੁਸੀਂ ਉਂਗਲੀ ਨਾਲ ਆਪਣੇ ਚਟਾਈ ਚੱਲੋ ਬੱਚੇ ਨੂੰ, ਇਹ ਵੀ ਆਪਣੇ ਵਧੀਆ ਖਾਂਸੀ ਵਾਸਤੇ। ਨਹੀਂ ਤਾਂ ਆਪਣੇ ਜੇ ਨਿਆਣਾ 3-4 ਸਾਲ ਦਾ ਹੈਗਾ ਜੀ, ਜਾਂ 4-5 ਸਾਲ ਦਾ, ਉਹ ਆਪਣੇ ਉਹਨੂੰ ਤੁਸੀਂ ਨਟਮੈਗ ਦੇ ਸਕਦੇ ਹੈ। ਥੋੜ੍ਹਾ ਜਿਹਾ ਜਾਇਫਲ ਲੈ ਲੈਣਾ, ਇੱਕ ਚੁਟਕੀ ਸੁੰਡ ਲੈ ਲੈਣੀ ਹੈਗੀ, ਅਤੇ ਉਹ ਦੇਸੀ ਘੀ ਦੇ ਵਿੱਚ ਮਿਕਸ ਜਿਹਾ ਕਰਕੇ ਉਹ ਤੁਸੀਂ ਉਂਗਲੀਆਂ ਨਾਲ ਚਟਾ ਦਿਓ ਉਹਨੂੰ। ਇਹਦੇ ਨਾਲ ਵੀ ਬੱਚੇ ਦੀ ਆਪਣੇ ਖਾਂਸੀ ਖੁੰਸੀ ਜਿਹੜੀ ਆਪਣੇ ਠੀਕ ਰਹਿੰਦੀ ਹੈਗੀ ਇਹਦੇ ਨਾਲ। ਜਾਂ ਫਿਰ ਤੁਸੀਂ ਆਪਣੇ ਮਲੱਠੀ ਅਤੇ ਸ਼ਹਿਦ ਵੀ ਦੇ ਸਕਦੇ ਹੈਗੇ ਬੱਚੇ ਨੂੰ, ਮਲੱਠੀ ਅਤੇ ਸ਼ਹਿਦ ਮਿਕਸ ਕਰਕੇ ਉਹ ਚਟਾ ਸਕਦੇ ਹੈਗੇ ਤੁਸੀਂ। ਅੱਛਾ, ਫਿਰ ਥੋੜ੍ਹੀ ਬੜੀ ਇਲਾਇਚੀਆਂ ਜਿਹੜੀ ਹੁੰਦੀਆਂ ਕਾਲੀਆਂ, ਅਤੇ ਕਾਲੀ ਮਿਰਚਾਂ ਅਤੇ ਮਗਾਂ, ਇਹ ਤੁਸੀਂ ਆਪਣੇ ਬਰਾਬਰ ਲੈਣੀਆਂ ਹੈਗੀਆਂ, ਤਿੰਨੇ ਚੀਜ਼ਾਂ। ਇਹਦੇ ਵਿੱਚੋਂ ਅਤੇ ਜੇ ਬੱਚਾ ਹੈਗਾ ਤਾਂ ਉਹਨੂੰ ਅੱਧਾ ਕੁ ਚਮਚਾ ਸਮਝ ਲਓ, ਅੱਧਾ ਚਮਚਾ ਚੂਰਨ ਲੈ ਕੇ ਥੋੜ੍ਹਾ ਜਿਹਾ ਰਸ ਪਾ ਕੇ ਫਿਰ ਸ਼ਹਿਦ ਪਾ ਦੇਣਾ ਇਹਦੇ ਵਿੱਚ। ਉਹ ਜਾਮ ਜੇ ਮੰਗਣਾ ਬਣਾ ਕੇ ਉਹਨੂੰ ਉਹ ਚਟਾਉਣ ਲੱਗ ਜਾਓ, ਇਹਦੇ ਨਾਲ ਵੀ ਸਾਰੀ ਆਪਣੇ ਖਾਂਸੀ ਠੀਕ ਹੋ ਜੂਗੀ। ਜੇ ਨਹੀਂ ਖਾਂਸੀ ਟਿਕਦੀ ਹੈਗੀ ਤਾਂ ਤੁਸੀਂ ਛਾਤੀ ਦੇ ਉੱਤੇ ਰਾਈ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈਗੇ ਇਹਦੇ ਉੱਤੇ, ਇਹ ਵੀ ਆਪਣੇ ਫਿਰ ਖਾਂਸੀ ਨੂੰ ਟਿਕਾ ਦਿੰਦੀ ਹੈ ਜੀ। ਜਿਹੜੇ ਦਰਦ ਕਹਿੰਦੇ ਸੀਗੇ, ਦਰਦ ਹੋਈ ਵੀ ਹੈਗੀ, ਉਹ ਤੁਸੀਂ ਆਪਣੇ ਚਰੈਤਾ ਲੈਣਾ ਹੈਗਾ, ਅਤੇ ਇੱਕ ਚੀਜ਼ ਹੈਗੀ ਕੁਟਕੀ ਕਹਿੰਦੇ ਜੀ ਉਹਨੂੰ, ਚਰੈਤਾ ਅਤੇ ਕੁਟਕੀ, ਦੋ ਚੀਜ਼ਾਂ ਨੂੰ ਆਉਂਦੇ ਤੁਸੀਂ ਬਰਾਬਰ ਲੈ ਕੇ, ਜਾਂ 50-50 ਗ੍ਰਾਮ ਜਾਂ 20-20 ਗ੍ਰਾਮ ਜਿੰਨੀਆਂ ਵੀ ਲੈਣੀਆਂ ਉਹ ਕੁੱਟ ਕੇ ਤੁਸੀਂ ਮਿਕਸ ਕਰ ਲੈਣੀਆਂ ਹੈਗੀਆਂ। ਉਹਦੇ ਵਿੱਚੋਂ ਤੁਸੀਂ 1 ਚਮਚਾ ਲੈਣਾ ਹੈਗਾ, ਅਤੇ 1 ਕੱਪ ਤੁਸੀਂ ਪਾਣੀ ਦਾ, 1 ਗਲਾਸ ਪਾਣੀ ਦਾ, ਉਹਦੇ ਵਿੱਚ ਰਾਤ ਨੂੰ ਭਿਓ ਕੇ ਰੱਖ ਦੇਣਾ ਹੈਗਾ। ਇਹ ਤੁਸੀਂ ਆਪਣੇ ਸਵੇਰ ਨੂੰ ਨਿਤਰਿਆ ਜਾਂ ਪਾਣੀ ਪੀ ਲੈਣਾ ਹੈ, ਜਿਹੜਾ ਥੱਲੇ ਦਵਾਈ ਬੈਠੀ ਹੋਊਗੀ ਉਹ ਪਈ ਰਹਿੰਦੇ ਨਹੀਂ ਹੈਗੀ, ਅਤੇ ਉਸੀ ਦਵਾਈ ਉਸ ਪਾਣੀ ਪੀ ਕੇ ਉਹਦੇ ਵਿੱਚ ਵੀ ਤੁਸੀਂ ਹੋਰ ਪਾਣੀ ਆਪਣੇ ਪਾ ਦੇਣਾ ਹੈਗਾ। ਅਗਲੇ ਦਿਨ ਫਿਰ ਤੁਸੀਂ ਉਹੀ ਪੀਣਾ ਹੈਗਾ। ਇਹ ਤੁਸੀਂ 2 ਦਿਨ ਕਰਕੇ ਫਿਰ ਤੁਸੀਂ ਚੇਂਜ ਕਰ ਦਿਓ, ਨਵੀਂ ਦਵਾਈ ਅਤੇ ਨਵਾਂ ਪਾਣੀ, ਐਂ ਤੁਸੀਂ ਮਹੀਨਾ ਕੁ ਪੀਓ। ਇਹਦੇ ਨਾਲ ਸਾਰੀ ਸਕਿੰਨ ਦੀ ਕੋਈ ਪ੍ਰੋਬਲਮ ਹੋ ਜੂਗੀ, ਪੱਕੀ ਗਰੰਟੀ ਵਾਲਾ ਕੰਮ ਹੈ ਜੀ, ਇਹਨਾਂ ਹਟ ਜਾਂਦੀ ਇਹਦੇ ਨਾਲ। ਫਿਰ ਤੁਸੀਂ ਆਪਣੇ ਕਾਲੇ ਛੋਲੇ ਜਿਹੜੇ ਹੁੰਦੇ ਇਹ ਭਿਓ ਕੇ ਤੁਸੀਂ ਰਾਤ ਨੂੰ 1 ਮੁੱਠੀ ਭਿਓ ਦਿਓ, ਸਵੇਰ ਨੂੰ ਉੱਠ ਕੇ ਰੋਜ਼ ਖਾਓ। ਇਹਦੇ ਨਾਲ ਵੀ ਸਾਡੀ ਆਪਣੇ ਸਕਿੰਨ ਦੀ ਜਿਹੜੀ ਪ੍ਰੋਬਲਮ ਹੈ, ਫਲੂਰੀ ਹੁੰਦੀ ਹੈ ਜਾਂ ਕੋਈ ਦਰਦ ਸਕਿੰਨ ਦੀ ਉਹੀ ਪ੍ਰੋਬਲਮ ਹੈ, ਉਹ ਉਹਨੇ ਠੀਕ ਹੋ ਜਾਂਦੀ ਇਹਦੇ ਨਾਲ। ਐਗਜ਼ੀਮਾ ਵੀ ਹੁੰਦਾ ਉਹ ਵੀ ਠੀਕ ਹੋ ਜਾਂਦਾ ਜੀ। ਫਿਰ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੈਗੇ, ਜਿਵੇਂ ਦਰਦ ਹੈ, ਸੋਰਾਇਸਿਸ ਹੈ, ਚੰਬਲ ਹੈ, ਉਹ ਤੁਸੀਂ ਅਨਾਰ ਦੇ ਪੱਤੇ, ਜਿਹੜੇ ਅਨਾਰ ਦੇ ਦਰਖਤ ਦੇ ਪੱਤੇ ਲੈ ਲੈਣੇ ਹੈਗੇ, ਉਹਨਾਂ ਨੂੰ ਸੁਕਾ ਕੇ ਪਾਊਡਰ ਜਿਹਾ ਬਣਾ ਲਓ ਤੁਸੀਂ ਉਹਨਾਂ ਨੂੰ,
ਤੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਇਹ ਤੁਸੀਂ ਆਪਣੇ ਪਾਣੀ ਨਾਲ ਤੁਸੀਂ ਆਪਣੇ